पंजाबी रेडियो US सुन रहे सारे ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਤੇ ਜੀ ਪ੍ਰੋਗਰਾਮ ਖਬਰ ਤੇ ਨਜ਼ਰ ਵਿੱਚ ਹੋਣਗੇ ਸਾਡੇ ਨਾਲ ਬਲਤੇਜ ਪੰਨੂ ਜੀ। ਕੀ ਖਬਰਾਂ ਨੇ ਉਸ ਦੇ ਉੱਤੇ ਝਾਤ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪਾਂਸਰਸ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਆਪ ਸਭ ਤੱਕ ਪਹੁੰਚਾਇਆ ਜੀ। ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋਜ਼ੇ ਤੋਂ ਗੁਰਦੀਪ ਸਿੰਘ ਜੀ ਪਿਰਦੀ ਕਲੋਵਸ, ਅਸ਼ਾਨਜੀਤ ਸਿੰਘ ਕਲੋਟੀ ਜੁਬਾ ਸਿਟੀ, ਹਰਵੰਤ ਸਿੰਘ ਉੱਪਲ ਜੁਬਾ ਸਿਟੀ, ਸਤਨਾਮ ਸਿੰਘ ਸ਼ੇਰਗੇ ਸਲਮਾ, ਮਨਦੀਪ ਸਿੰਘ ਸੈਨੋਜ਼ੇ, ਹਰਵਿੰਦਰ ਸਿੰਘ ਸਮਰਾ ਜੁਬਾ ਸਿਟੀ, ਕਸ਼ਮੀਰ ਸਿੰਘ ਸੈਕਰਾਮੈਂਟੋ, ਸਾਊਥ ਵੈਸਟ ਫਾਰਮੇਸੀ ਵਾਲੇ ਬੇਕਰਸਫੀਲਡ ਤੋਂ ਜਿਨ੍ਹਾਂ ਦਾ ਫੋਨ ਨੰਬਰ 6618375700, ਗੁਰਵੀਰ ਸਿੰਘ ਬਰਾੜ ਫਰੈਜ਼ਨੋ, ਹਰਵੰਤ ਸਿੰਘ ਜੀ ਸੈਨੋਜ਼ੇ, ਬਹੁਤ ਬਹੁਤ ਇਹਨਾਂ ਦੇ ਧੰਨਵਾਦੀ। ਇਹਨਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਆਪ ਸਭ ਤੱਕ ਪਹੁੰਚਾਇਆ ਜੀ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਹਾਂਜੀ ਜੀ, ਪਹਿਲਾਂ ਆਪਾਂ ਕਰਜ਼ਿਆਂ ਦੀ ਗੱਲ ਕਰੀਏ। ਬਹੁਤ ਆਸਾਂ ਸੀਗੀਆਂ ਕਿਸਾਨਾਂ ਨੂੰ ਕੇਂਦਰ ਤੇ, ਪਰ ਉਹਨਾਂ ਨੇ ਕਰਜ਼ਿਆਂ ਤੋਂ ਹੱਥ ਖੜੇ ਕੀਤੇ। ਬਿਲਕੁਲ ਜੀ, ਦੇਸ਼ ਭਰ ਦੇ ਵਿੱਚ ਕਰਜ਼ੇ ਦੇ ਬੋਝ ਹੇਠ ਦੱਬੇ ਕਿਸਾਨਾਂ ਦੀਆਂ ਜਿਹੜੀਆਂ ਉਮੀਦਾਂ ਸੀਗੀਆਂ ਉਹਦੇ ਉੱਤੇ ਪਾਣੀ ਫੇਰ ਦਿੱਤਾ ਜੀ ਕੇਂਦਰ ਦੀ ਸਰਕਾਰ ਨੇ, ਔਰ ਬੜਾ ਕਲੀਅਰ ਲਫ਼ਜ਼ਾਂ ਦੇ ਵਿੱਚ ਕਹਿ ਦਿੱਤਾ ਹੈ ਕਿ ਖੇਤੀ ਕਰਜ਼ੇ ਮਾਫ਼ ਕਰਨ ਸੰਬੰਧੀ ਕਿਸੇ ਤਜਵੀਜ਼ ਦੇ ਉੱਤੇ ਕੋਈ ਗੌਰ ਨਹੀਂ ਕੀਤੀ ਜਾ ਰਹੀ। ਲੋਕ ਸਭਾ ਦੇ ਵਿੱਚ ਲਿਖਤੀ ਸਵਾਲ ਦਾ ਜਵਾਬ ਦਿੰਦਿਆਂ ਹੋਇਆ ਰਾਜ ਮੰਤਰੀ ਸੰਤੋਸ਼ ਕੁਮਾਰ ਗੰਗਵਾਰ ਨੇ ਇਹ ਗੱਲ ਕਹੀ ਹੈ। ਕਾਂਗਰਸ ਨੇ ਮੰਤਰੀ ਦੇ ਬਿਆਨ ਦਾ ਵਿਰੋਧ ਕਰਦਿਆਂ ਹੰਗਾਮਾ ਕੀਤਾ। ਬਾਅਦ ਦੇ ਵਿੱਚ ਪਾਰਟੀ ਮੈਂਬਰ ਜਿਹੜੇ ਸੀਗੇ ਉਹ ਸਦਨ ਤੋਂ ਵਾਕਆਊਟ ਵੀ ਕਰ ਗਏ। ਹਾਕਮ ਧਿਰ ਨੇ ਕਿਸਾਨਾਂ ਦੇ ਮਸਲਿਆਂ ਤੇ ਕਾਂਗਰਸ ਦੇ ਉੱਤੇ ਮਗਰਮੱਛ ਦੇ ਅਥਰੂ ਜਿਹੜਾ ਜੀ ਵਹਾਉਣ ਦਾ ਦੋਸ਼ ਲਾਇਆ। ਗੰਗਵਾਰ ਨੇ ਆਪਣੇ ਜਵਾਬ ਦੇ ਵਿੱਚ ਕਿਹਾ ਕਿ ਕੇਂਦਰ ਸਰਕਾਰ ਨੇ ਬੀਤੇ 3 ਸਾਲਾਂ ਦੇ ਦੌਰਾਨ ਕਿਸਾਨਾਂ ਦੇ ਕਰਜ਼ੇ ਮਾਫ਼ ਕਰਨ ਦੀ ਕਿਸੇ ਸਕੀਮ ਦਾ ਐਲਾਨ ਨਹੀਂ ਕੀਤਾ। ਉਹਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਵੱਲੋਂ ਕਿਸਾਨਾਂ ਦੇ ਕਰਜ਼ੇ ਮਾਫ਼ ਕਰਨ ਦੀ ਕਿਸੇ ਤਜਵੀਜ਼ ਦੇ ਉੱਤੇ ਕੋਈ ਵਿਚਾਰ ਨਹੀਂ ਕੀਤੀ ਜਾ ਰਹੀ। ਵਿੱਤ ਮੰਤਰੀ ਅਰੁਣ ਜੇਤਲੀ ਹੋਰਾਂ ਨੇ ਵੀ 22 ਜੂਨ ਨੂੰ ਜਿਹੜਾ ਇਹ ਕਿਹਾ ਸੀਗਾ ਕਿ ਰਾਜ ਸਰਕਾਰਾਂ ਵੱਲੋਂ ਕਿਸਾਨੀ ਕਰਜ਼ੇ ਮਾਫ਼ ਕੀਤੇ ਜਾਣ ਦੀ ਸੂਰਤ ਦੇ ਵਿੱਚ ਕੇਂਦਰ ਵੱਲੋਂ ਉਹਨਾਂ ਦਾ ਕੋਈ ਮਾਲੀ ਇਮਦਾਦ ਨਹੀਂ ਕੀਤੀ ਜਾਊਗੀ। ਉਹਨਾਂ ਕਿਹਾ ਸੀਗਾ ਕਿ ਇਸ ਮਕਸਦ ਲਈ ਸੂਬਾ ਸਰਕਾਰਾਂ ਆਪਣੇ ਸਾਧਨ ਜਿਹੜੇ ਆ ਉਹ ਜਟਾਉਣ। ਇਦੋਂ ਪਹਿਲਾਂ 2008 ਦੇ ਵਿੱਚ ਉਦੋਂ ਦੀ ਕਾਂਗਰਸ ਦੀ ਅਗਵਾਈ ਵਾਲੀ UPA ਸਰਕਾਰ ਨੇ ਕਿਸਾਨਾਂ ਦੇ 74,000 ਕਰੋੜ ਰੁਪਏ ਦੇ ਕਰਜ਼ੇ ਮੁਆਫ਼ ਕੀਤੇ ਸਨ ਜੀ। ਗੰਗਵਾਰ ਹੋਰਾਂ ਨੇ ਇਹ ਗੱਲ ਕਹੀ ਹੈ ਜੀ ਕਿ ਖੇਤਰੀ ਪੇਂਡੂ ਬੈਂਕਾਂ ਵੱਲੋਂ ਦਿੱਤੇ ਗਏ ਖੇਤੀ ਕਰਜ਼ਿਆਂ ਦੀ ਰਕਮ ਜਿਹੜੀ ਹੈ ਜੀ ਸਾਲ 16-17 ਦੇ ਦੌਰਾਨ 1.23 ਕਰੋੜ ਰੁਪਏ ਜਿਹੜੀ ਉਹ ਸੀਗੀ। ਔਰ ਇਹਨੂੰ ਲੈ ਕੇ ਜਿਹੜੀਆਂ ਵਿਰੋਧੀ ਧਿਰਾਂ ਸੀਗੀਆਂ ਜੀ ਉਹਨਾਂ ਨੇ ਤਿੱਖੀ ਤਕਰਾਰ ਜਿਹੜੀ ਉਹ ਕੀਤੀ ਔਰ ਲੋਕ ਸਭਾ ਦੇ ਸਪੀਕਰ ਦੇ ਮੂਹਰੇ ਜਾ ਕੇ ਜ਼ਬਰਦਸਤ ਨਾਅਰੇਬਾਜ਼ੀ ਵੀ ਕੀਤੀ, ਜਿਹਦੇ ਕਰਕੇ ਜਿਹੜਾ ਸੀਗਾ ਜੀ ਲੋਕ ਸਭਾ ਦਾ ਸੈਸ਼ਨ ਉਹ ਕੁਝ ਸਮੇਂ ਦੇ ਵਾਸਤੇ ਉਠਾਉਣਾ ਵੀ ਪੈ ਗਿਆ ਜੀ। ਤੇ ਅੱਗੇ ਆਪਾਂ ਗੱਲ ਕਰਦੇ, ਜਿਹੜੀਆਂ ਸਰਕਾਰ ਨੇ ਸਲਾਹ ਕਰ ਰੱਖੇ ਹੋਏ ਆ ਉਹ ਇੱਕੋ ਹੀ ਸਲਾਹ ਦਿੰਦੇ ਆ ਕਿ ਸਾਡੀ ਤਨਖਾਹ ਵਧਾ ਦਿਓ, ਤੇ ਉਹਨਾਂ ਨੇ 3 ਗੁਣਾ ਤਨਖਾਹਾਂ ਵਧਾ ਲਈਆਂ। ਬਿਲਕੁਲ ਜੀ, ਬੇਸ਼ੱਕ ਪੰਜਾਬ ਸਰਕਾਰ ਦਾ ਖਜ਼ਾਨਾ ਜਿਹੜਾ ਜੀ ਉਹ ਖਾਲੀ ਆ, ਔਰ ਪਿਛਲੇ ਦਿਨਾਂ ਤੋਂ ਇੱਕ ਬੜੀ ਚਰਚਿਤ ਜਿਹੜੀ ਇਹਦੀ ਉਹ ਗੱਲ ਰਹੀ ਆ ਕਿ ਪੰਜਾਬ ਦੇ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਹੁਰੀ ਜਿਹੜੇ ਉਹਨਾਂ ਦੇ ਦਫ਼ਤਰ ਦੇ ਵਿੱਚ ਜਾਂਦੇ ਨੇ ਉਹਨਾਂ ਨੂੰ ਚਾਹ ਦਾ ਕੱਪ ਵੀ ਨਹੀਂ ਪਿਆਉਂਦੇ, ਔਰ ਇਹ ਕਹਿ ਦਿੰਦੇ ਆ ਜੀ ਕਿ ਚਾਹ ਪਾਣੀ ਦੇ ਵਾਸਤੇ ਮੁਆਫੀ ਜਿੰਨੇ ਕੁ ਬਚਾਏ ਜਾ ਸਕਣ ਮੈਂ ਬਚਾਉਣ ਦੀ ਕੋਸ਼ਿਸ਼ ਕਰ ਰਿਹਾ। ਹੁਣ 250-300 ਰੁਪਈਆ ਜਿਹੜਾ ਦਿਹਾੜੀ ਦਾ ਚਾਹ ਦੇ ਉੱਤੇ ਲੱਗਦਾ, ਉਹਦੇ ਤੋਂ ਕੀ ਬਚਣਾ। ਇਹਦਾ ਦੂਸਰਾ ਜਿਹੜਾ ਜੀ ਉਹ ਪੱਖ ਇਹ ਆ ਕਿ ਪੰਜਾਬ ਸਰਕਾਰ ਨੇ ਹੁਣ ਜਿਹੜਾ ਜੀ ਆਪਣੇ ਸਲਾਹਕਾਰਾਂ ਦੀਆਂ ਤੇ ਆਫੀਸਰਸ ਔਨ ਸਪੈਸ਼ਲ ਡਿਊਟੀ ਜਿਹੜੇ OST ਨੇ ਉਹਨਾਂ ਨੂੰ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਸਰਕਾਰ ਦੇ ਵੱਲੋਂ ਜਿਹੜਾ ਜੀ ਉਹਨਾਂ ਦੀਆਂ ਤਨਖਾਹਾਂ ਵਧਾ ਦਿੱਤੀਆਂ ਗਈਆਂ ਨੇ। 4 ਸਲਾਹਕਾਰਾਂ ਵਿਮਲ ਸੁੰਬਲੀ, ਕੈਪਟਨ ਸੰਦੀਪ ਸੰਧੂ, ਅਮਰਦੀਪ ਸਿੰਘ ਨੱਤ ਤੇ ਕਰਨਪਾਲ ਸਿੰਘ ਸੇਖੋਂ ਪਰ ਮਹੀਨਾ ਹੁਣ 1.25 ਲੱਖ ਰੁਪਈਆ ਤਨਖਾਹ ਜਿਹੜੀ ਹੈ ਜੀ ਉਹਨਾਂ ਨੂੰ ਦਿੱਤੀ ਜਾਊਗੀ, ਜਦੋਂ ਕਿ ਸਲਾਹਕਾਰ ਭਰਪਿੰਦਰ ਸਿੰਘ ਚਹਿਲ ਤੇ ਮੀਡੀਆ ਸਲਾਹਕਾਰ ਅਰਵੀਨ ਠਕਰਾਲ ਪਰ ਮਹੀਨਾ 1.5 ਲੱਖ ਰੁਪਈਆ ਤਨਖਾਹ ਜਿਹੜੀ ਹੈ ਜੀ ਉਹ ਲੈ ਰਹੇ ਨੇ। ਸਰਕਾਰ ਦੇ ਵਿੱਚ ਸੀਨੀਅਰ ਸਲਾਹਕਾਰ ਲੈਫਟੀਨੈਂਟ ਜਨਰਲ TS ਸ਼ੇਰਗਿੱਲ ਨੂੰ ਉਹਨਾਂ ਵੱਲੋਂ ਸਰਵਿਸ 'ਚ ਹੋਣ ਸਮੇਂ ਕਢਾਈ ਆਖਰੀ ਤਨਖਾਹ ਬਰਾਬਰ ਤਨਖਾਹ ਜਿਹੜੀ ਹੈ ਜੀ ਉਹ ਦਿੱਤੀ ਜਾਊਗੀ। ਸਰਕਾਰ ਦੇ ਵੱਲੋਂ OST ਦੀ ਟੀਮ ਜਿਨ੍ਹਾਂ ਨੂੰ ਮੁੱਖ ਮੰਤਰੀ ਨੇ ਨਿਯੁਕਤ ਕੀਤਾ ਉਹਨਾਂ ਦੇ ਵਾਸਤੇ ਵੀ ਤਨਖਾਹਾਂ ਤੈਅ ਕੀਤੀਆਂ ਗਈਆਂ ਨੇ। ਸੰਦੀਪ ਸੰਧੂ, ਹਨੀ ਸੇਖੋਂ, ਅੰਕਿਤ ਬਾਂਸਲ, ਜਗਦੀਪ ਸਿੰਘ, ਗੁਰਪ੍ਰੀਤ ਸਿੰਘ ਢੇਸੀ, ਸੰਦੀਪ ਬਰਾੜ, ਦਮਨਜੀਤ ਮੋਹੀ, ਇਹ ਸਾਰੇ OST ਨੇ ਜੀ। ਇਹਨਾਂ ਨੂੰ 35,000 ਰੁਪਈਆ ਪਰ ਮਹੀਨੇ ਦੀ ਤਨਖਾਹ ਮਿਲਦੀ ਹੈ। ਇਸ ਤੋਂ ਇਲਾਵਾ ਸਲਾਹਕਾਰਾਂ ਤੇ OST ਦੇ ਮਹਿਜ਼ ਤਨਖਾਹ ਦੇ ਬਿੱਲ ਲਈ ਤਕਰੀਬਨ 16 ਲੱਖ ਰੁਪਈਆ ਪ੍ਰਤੀ ਮਹੀਨਾ ਜਿਹੜਾ ਜੀ ਉਹ ਬਣਨਗੇ।
ਸਿਆਸੀ ਤੌਰ ਦੇ ਉੱਤੇ ਨਿਯੁਕਤ ਹੋਏ ਜਿਹੜੇ ਵਿਅਕਤੀ ਜਿਹੜੇ ਖਾਸ ਤੌਰ ਤੇ ਸਲਾਹਕਾਰ ਨੇ, ਜਦੋਂ ਵੀ ਹੈੱਡਕੁਆਟਰ ਤੋਂ ਬਾਹਰ ਜਾਂਦੇ ਆ ਸਰਕਾਰ ਉਹਨਾਂ ਨੂੰ ਆਵਾਜਾਈ ਦਾ ਭੱਤਾ, ਰੋਜ਼ਾਨਾ ਭੱਤਾ, ਇਹ ਸਾਰਾ ਕੁਝ ਜਿਹੜਾ ਜੀ ਉਹ ਦਿੰਦੀ ਆ। ਦਫ਼ਤਰੀ ਸਹਾਇਕ, ਸਰਕਾਰੀ ਕਾਰ, ਡਰਾਈਵਰ ਵੀ ਮੁਹੱਈਆ ਜਿਹੜਾ ਜੀ ਉਹ ਕਰਾਇਆ ਜਾਂਦਾ। ਸਰਫੇ ਦੀਆਂ ਗੱਲਾਂ ਜਿਹੜੀਆਂ ਜੀ ਉਹ ਕਾਗਜ਼ਾਂ ਦੇ ਵਿੱਚ ਨੇ, ਔਰ ਪ੍ਰਤੀ ਮਹੀਨਾ ਇਹਨਾਂ ਸਿਆਸੀ ਨਿਯੁਕਤੀਆਂ ਦੇ ਉੱਤੇ ਸਰਕਾਰ ਦਾ 30 ਲੱਖ ਰੁਪਈਆ ਜਿਹੜਾ ਜੀ ਉਹ ਖਰਚ ਆਊਗਾ ਜੀ। ਜੀ ਜੀ, ਦੇਖੋ ਕਿੰਨਾ ਕਿੱਥੇ ਲੋਕੀ ਫਿਰਦੇ ਆ। ਤੇ ਅੱਗੇ ਆਪਾਂ ਇੱਕ ਕਮਿਸ਼ਨ ਬਣਿਆ ਆ ਸ਼ਿਕਾਇਤਾਂ ਸੁਣਨ ਲਈ, ਤਾਂ ਉਸ ਦੇ ਵਿੱਚ ਅਕਾਲੀਆਂ ਨੇ ਵੀ ਆਪਣੀਆਂ ਸ਼ਿਕਾਇਤਾਂ ਦਰਜ ਕਰਾਈਆਂ ਆਪਣੇ ਆਗੂਆਂ ਦੇ ਖਿਲਾਫ। ਬਿਲਕੁਲ ਜੀ, ਇਹ ਜਿਹੜਾ ਕਮਿਸ਼ਨ ਰਿਟਾਇਰਡ ਜਸਟਿਸ ਮਹਿਤਾਬ ਸਿੰਘ ਗਿੱਲ ਹੋਰਾਂ ਦੀ ਅਗਵਾਈ ਦੇ ਵਿੱਚ ਬਣਿਆ ਜੀ। 2 ਮੈਂਬਰੀ ਇਹ ਕਮਿਸ਼ਨ ਆ। ਸੈਕੰਡ ਇਹਦੇ ਵਿੱਚ ਜੱਜ ਜਿਹੜੇ ਨੇ ਜੀ ਉਹ ਮਹਿਦੀ ਰੱਤਾ ਹੋਰੀ ਨੇ। ਅਕਾਲੀ ਭਾਜਪਾ ਗੱਠਜੋੜ ਸਰਕਾਰ ਦੇ ਸਮੇਂ ਦਰਜ ਹੋਏ ਝੂਠੇ ਕੇਸਾਂ ਦੀ ਪੜਤਾਲ ਦੇ ਵਾਸਤੇ ਕਾਂਗਰਸ ਦੇ ਵੱਲੋਂ ਕਾਇਮ ਕੀਤਾ ਗਿਆ ਇਹ 2 ਮੈਂਬਰੀ ਜਾਂਚ ਕਮਿਸ਼ਨ ਦੇ ਕੋਲੇ ਕੋਈ 350 ਸ਼ਿਕਾਇਤਾਂ ਉਹ ਨੇ ਜੀ ਜਿਹੜੀਆਂ ਅਕਾਲੀ ਵਰਕਰਾਂ ਨੇ ਆਪਣੇ ਪਾਰਟੀ ਦੇ ਮੁੱਖ ਆਗੂਆਂ ਦੇ ਖਿਲਾਫ ਕੀਤੀਆਂ ਨੇ। 350 ਸ਼ਿਕਾਇਤਾਂ ਕਾਂਗਰਸ ਵਰਕਰਾਂ ਦੀ ਮੰਗ ਦੇ ਉੱਤੇ ਜਿਹੜਾ ਸੀਗਾ ਜੀ ਮਈ ਮਹੀਨੇ ਦੇ ਵਿੱਚ ਰਿਟਾਇਰਡ ਜਸਟਿਸ ਮਹਿਤਾਬ ਸਿੰਘ ਗਿੱਲ ਹੋਰਾਂ ਦੀ ਅਗਵਾਈ ਦੇ ਹੇਠ ਇਹ ਜਿਹੜਾ ਜੀ ਕਮਿਸ਼ਨ ਬਣਾਇਆ ਗਿਆ ਸੀਗਾ। ਕਮਿਸ਼ਨ ਦੇ ਜਿਹੜੇ ਅਧਿਕਾਰੀ ਨੇ ਉਹ ਇਸ ਗੱਲੋਂ ਹੈਰਾਨ ਨੇ ਜੀ ਕਿ ਜਿਹੜੀਆਂ ਹੁਣ ਤੱਕ ਇਹ ਸ਼ਿਕਾਇਤਾਂ ਮਿਲੀਆਂ, ਇਹਦੇ ਜਿਹੜੀਆਂ 3500 ਸ਼ਿਕਾਇਤਾਂ ਜਿਹੜੀਆਂ ਦੀ ਉਹ ਆਈਆਂ ਨੇ, ਔਰ 10% ਅਕਾਲੀ ਵਰਕਰਾਂ ਦੇ ਵੱਲੋਂ ਜਿਹੜੀਆਂ ਉਹ ਕੀਤੀਆਂ ਗਈਆਂ ਨੇ। ਤੇ ਵੀ ਦੱਸ ਦਈਏ ਕਿ ਜਿਹੜੇ ਅਕਾਲੀ ਦਲ ਵਾਲੇ ਆ ਉਹ ਇਹ ਕਹਿੰਦੇ ਆ ਕਿ ਇਹ ਕਮਿਸ਼ਨ ਭੰਗ ਹੋਣਾ ਚਾਹੀਦਾ। ਉਹ ਕਹਿੰਦੇ ਕਿ ਇਹ ਜਿਹੜੇ ਕਮਿਸ਼ਨ ਦੇ ਜਿਨ੍ਹਾਂ ਦੀ ਅਗਵਾਈ 'ਚ ਬਣਾਇਆ ਗਿਆ ਉਹ ਕਾਂਗਰਸੀ ਵਰਕਰ ਨੇ ਤੇ ਉਹਨਾਂ ਨੇ ਅਕਾਲੀ ਦਲ ਨੂੰ ਜਿਹੜਾ ਜੀ ਦੋਸ਼ੀ ਠਹਿਰਾਉਣਾ ਹੀ ਠਹਿਰਾਉਣਾ। ਹੁਣ ਇਹ ਜਿਹੜੀਆਂ 350 ਸ਼ਿਕਾਇਤਾਂ ਆਈਆਂ ਨੇ, ਇਹਦਾ ਨਹੀਂ ਕੁਝ ਪਤਾ ਕਿ ਅਕਾਲੀ ਦਲ ਇਹਦੇ ਬਾਰੇ ਕੁਝ ਬੋਲੂਗਾ ਜਾਂ ਨਹੀਂ। ਆਮ ਆਦਮੀ ਪਾਰਟੀ, ਬਹੁਜਨ ਸਮਾਜ ਪਾਰਟੀ ਤੇ ਹੋਰ ਰਾਜਸੀ ਪਾਰਟੀਆਂ ਦੇ ਮੈਂਬਰਾਂ ਨੇ ਕਾਰਵਾਈ ਤੇ ਮੁਆਵਜ਼ੇ ਲਈ ਕਮਿਸ਼ਨ ਦੇ ਕੋਲੇ ਪਹੁੰਚ ਕੀਤੀ ਹੈ। ਅਧਿਕਾਰੀ ਕਹਿੰਦੇ ਆ ਕਿ ਸ਼ਿਕਾਇਤਾਂ ਅਜੇ ਵੀ ਆ ਰਹੀਆਂ ਨੇ ਕਿਉਂਕਿ ਇਹਦੀ ਪਹਿਲਾਂ ਤਾਂ ਜਿਹੜੀ 30 ਜੂਨ ਤੱਕ ਸੀਗੀ ਜੀ ਲਾਸਟ ਡੇਟ, ਮੁੜ ਕੇ ਮਹੀਨਾ ਹੋਰ ਵਧਾਈ ਗਈ 31 ਜੁਲਾਈ ਤੱਕ ਜਿਹੜੀ ਹੈ ਜੀ ਉਹ ਇਹਦੀ ਡੇਟ ਹੈ। ਸਿਆਸੀ ਰੰਜਿਸ਼ ਦੀ ਬਲਕਿ ਕਿਸੇ ਵੀ ਝੂਠੇ ਕੇਸ ਦੇ ਬਾਰੇ ਇੱਥੇ ਸ਼ਿਕਾਇਤ ਜਿਹੜੀ ਹੈ ਜੀ ਉਹ ਕੀਤੀ ਜਾ ਸਕਦੀ ਆ। ਜਿਹੜੇ ਕਮਿਸ਼ਨ ਦੇ ਮੈਂਬਰ ਨੇ ਉਹ ਕਹਿੰਦੇ ਨੇ ਕਿ ਸਿਆਸੀ ਵਰਕਰਾਂ ਦੀਆਂ ਜ਼ਿਆਦਾ ਸ਼ਿਕਾਇਤਾਂ ਉਹਨਾਂ ਦੇ ਕੋਲੇ ਜਿਹੜੀਆਂ ਆਈਆਂ ਨੇ, ਜਿਹਦੇ ਵਿੱਚ ਧੜੇਬੰਦੀ ਕਰਕੇ ਜਾਂ ਬੋਲਣ ਵਾਲੇ ਜਿਹੜੇ ਸਰਕਾਰ ਦੇ ਸੀ ਉਹਨਾਂ ਦੇ ਉੱਤੇ ਕੇਸ ਜਿਹੜੇ ਉਹ ਪਾਏ ਗਏ। 6 ਮਹੀਨੇ ਦੀ ਮਿਆਦ ਹੈ ਇਸ ਕਮਿਸ਼ਨ ਦੀ, ਇਹਦੇ 'ਚ ਵਾਧਾ ਵੀ ਕੀਤਾ ਜਾ ਸਕਦਾ ਹੈ। ਤਕਰੀਬਨ 100 ਕੇਸਾਂ ਦੇ ਵਿੱਚ ਹੁਣ ਤੱਕ ਸੁਣਵਾਈ ਜਿਹੜੀ ਹੈ ਜੀ ਉਹ ਕੀਤੀ ਜਾ ਚੁੱਕੀ ਹੈ, ਔਰ ਇਹਨਾਂ ਦੇ ਉੱਤੇ ਹੋਰ ਕੇਸਾਂ 'ਚ ਲੋੜੀਂਦੀ ਕਾਰਵਾਈ ਲਈ ਸਰਕਾਰ ਨੂੰ ਅਗਸਤ ਦੇ ਅੱਧ ਤੱਕ ਅੰਤਰਿਮ ਰਿਪੋਰਟ ਜਿਹੜੀ ਹੈ ਜੀ ਉਹ ਭੇਜੀ ਜਾਊਗੀ। ਜਿਹੜੇ ਦਲਜੀਤ ਸਿੰਘ ਚੀਮਾ ਨੇ ਉਹਨਾਂ ਨੇ ਇਹ ਕਿਹਾ ਕਿ ਕਾਂਗਰਸ ਸਰਕਾਰ ਨੂੰ ਪਹਿਲਾਂ ਦਰਜ ਹੋਏ ਪੁਲਿਸ ਕੇਸਾਂ 'ਚੋਂ ਖਾਮੀਆਂ ਲੱਭਣ ਦੀ ਕੋਸ਼ਿਸ਼ ਕਰਨ ਦੀ ਬਜਾਏ ਅਕਾਲੀ ਵਰਕਰਾਂ ਦੇ ਖਿਲਾਫ ਜਿਹੜੀਆਂ ਹੁਣ ਸ਼ਿਕਾਇਤਾਂ ਆ ਰਹੀਆਂ ਜੀ ਉਹਦੇ ਉੱਤੇ ਗੌਰ ਕਰਨੀ ਚਾਹੀਦੀ ਹੈ। ਪਰ ਜਿਹੜੀ 350 ਐਪਲੀਕੇਸ਼ਨ ਅਕਾਲੀਆਂ ਦੀ ਆ ਗਈ ਆ ਉਹਦੇ ਬਾਰੇ ਉਹ ਖਾਮੋਸ਼ ਨੇ, ਕੁਝ ਨਹੀਂ ਬੋਲਦੇ। ਬੋਲਣਾ ਵੀ ਨਹੀਂ ਜੀ ਉਹਨਾਂ ਨੇ। ਤਾਂ ਅੱਗੇ ਆਪਾਂ ਸੁਪਰੀਮ ਕੋਰਟ ਦੀ ਜੇ ਗੱਲ ਕਰੀਏ ਕਿ ਉਹਨਾਂ ਨੇ ਕਿਹਾ ਕਿ ਜਿਹੜੀ ਗਊ ਰੱਖੇ ਗਿਆ ਜਿਹੜਾ ਅੱਜ ਕੱਲ੍ਹ ਬਹੁਤ ਮੁੱਦਾ ਭਖਿਆ ਹੋਇਆ ਆ, ਉਹਨਾਂ ਦਾ ਬਚਾਅ ਨਾ ਕੀਤਾ ਜਾਵੇ। ਜੀ ਅਦਾਲਤ ਦੇ ਵੱਲੋਂ ਵਾਰ-ਵਾਰ ਦਿੱਤੇ ਗਏ ਹੁਕਮਾਂ ਦੇ ਬਾਵਜੂਦ ਨਾ ਤਾਂ ਕੇਂਦਰ ਸਰਕਾਰ ਨੇ, ਨਾ ਗੁਜਰਾਤ, ਰਾਜਸਥਾਨ, ਉੱਤਰ ਪ੍ਰਦੇਸ਼ ਤੇ ਮਹਾਰਾਸ਼ਟਰ ਵਰਗੇ ਸੂਬਿਆਂ ਨੇ ਅਖੌਤੀ ਗਊ ਰਾਖਿਆਂ ਦੇ ਵਿਰੁੱਧ ਕੋਈ ਸਖਤ ਕਾਰਵਾਈ ਦੇ ਸਬੰਧ ਦੇ ਵਿੱਚ ਕੋਈ ਜਵਾਬ ਦਾਇਰ ਨਹੀਂ ਕੀਤਾ, ਜਿਨ੍ਹਾਂ ਦੇ ਵੱਲੋਂ ਕੀਤੀ ਗਈ ਹਿੰਸਾ ਤੇ ਕਤਲਾਂ ਕਰਕੇ ਦੇਸ਼ ਦੇ ਅੰਦਰ ਫਿਰਕੂ ਤਣਾਅ ਜਿਹੜਾ ਉਹ ਵਧਿਆ। ਅਦਾਲਤ ਨੇ ਹੁਕਮ ਜਿਹੜੇ ਆ ਜੀ ਸ਼ਹਿਜ਼ੀਨ ਪੂਨਾਵਾਲਾ ਵੱਲੋਂ ਦਾਇਰ ਕੀਤੀਆਂ ਗਈਆਂ ਪਟੀਸ਼ਨਾਂ ਦੇ ਸੰਦਰਭ ਦੇ ਵਿੱਚ ਦਿੱਤਾ। ਪਟੀਸ਼ਨਾਂ 'ਚ ਕੇਂਦਰ ਤੇ ਰਾਜ ਸਰਕਾਰਾਂ ਨੂੰ ਇਹ ਹਦਾਇਤ ਦੇਣ ਦੀ ਗੱਲ ਕਹੀ ਗਈ ਆ ਕਿ ਇਹ ਅਖੌਤੀ ਗਊ ਰਾਖਿਆਂ ਦੇ ਗਰੁੱਪਾਂ ਵੱਲੋਂ ਸੋਸ਼ਲ ਮੀਡੀਆ ਉੱਤੇ ਪਾਈਆਂ ਗਈਆਂ ਹਿੰਸਾ ਦੀਆਂ ਵੀਡੀਓ ਰੋਕੀਆਂ ਜਾਣ। ਪਟੀਸ਼ਨਰਾਂ ਦੇ ਵੱਲੋਂ ਇੱਕ ਵਕੀਲ ਜਿਹੜੇ ਸੰਜੇ ਹੈਗੜੇ ਨੇ ਅਦਾਲਤ ਦੇ ਵਿੱਚ ਪੁੱਛਿਆ ਕਿ ਕੇਂਦਰ ਤੇ ਸੂਬਿਆਂ ਵੱਲੋਂ ਅਜੇ ਤੱਕ ਕੋਈ ਜਵਾਬ ਕਿਉਂ ਨਹੀਂ ਦਾਇਰ ਕੀਤਾ ਗਿਆ। ਸੋਲਿਸਿਟਰ ਜਨਰਲ ਰਣਜੀਤ ਕੁਮਾਰ ਨੇ ਅਦਾਲਤ ਨੂੰ ਜਵਾਬ ਦਿੱਤਾ ਹੈ ਕਿ ਇਹ ਰਾਜਾਂ ਦਾ ਵਿਸ਼ਾ ਹੈ, ਭਾਰਤ ਸਰਕਾਰ ਇਹਦੇ ਵਿੱਚ ਉਹਦਾ ਕੋਈ ਰੋਲ ਨਹੀਂਗਾ। ਉੱਤਰ ਪ੍ਰਦੇਸ਼ ਦੇ ਵਕੀਲ ਨੇ ਇਹੀ ਕਿਹਾ ਕਿ ਸੂਬੇ ਨੇ ਆਪਣਾ ਜਵਾਬ ਜਿਹੜਾ ਜੀ ਉਹ ਦਾਇਰ ਨਹੀਂ ਕੀਤਾ। ਗੁਜਰਾਤ ਦੇ ਵਕੀਲ ਨੇ ਕਿਹਾ ਕਿ ਗਊ ਰਾਖਿਆਂ ਦੀ ਹਿੰਸਾ ਵਾਲੀ ਕੇਵਲ ਇੱਕ ਘਟਨਾ ਜਿਹੜੀ ਹੈ ਜੀ ਵਾਪਰੀ ਆ, ਜ਼ਿਆਦੀਆਂ ਘਟਨਾਵਾਂ ਜਿਹੜੀਆਂ ਜੀ ਉਹਨਾਂ ਦੇ ਰਾਜ ਦੇ ਵਿੱਚ ਨਹੀਂ ਜਿਹੜੀਆਂ ਉਹ ਵਾਪਰੀਆਂ। ਦੂਜਾ ਇਹਦਾ ਪੱਖ ਜਿਹੜਾ ਜੀ ਉਹ ਇਹ ਆ ਕਿ ਮੁਲਕ ਦੇ ਵਿੱਚ ਮੀਟ ਦਾ ਜਿਹੜਾ ਕਾਰੋਬਾਰ ਹੈ ਉਹਨੂੰ ਲੈ ਕੇ ਲੋਕ ਸਭਾ ਚੋਣਾਂ ਦੇ ਟਾਈਮ ਨਰਿੰਦਰ ਮੋਦੀ ਹੋਰਾਂ ਦੇ ਵੱਲੋਂ ਸਾਬਕਾ ਜਿਹੜੇ ਪ੍ਰਧਾਨ ਮੰਤਰੀ ਸੀ ਮਨਮੋਹਨ ਸਿੰਘ
ਹੋਰਾਂ ਦੀ ਸਰਕਾਰ ਦੇ ਖਿਲਾਫ ਕਾਫੀ ਸਖਤਾਈ ਵਾਲੇ ਲਫ਼ਜ਼ ਬੋਲੇ ਗਏ ਸੀ। ਚੋਣ ਰੈਲੀਆਂ ਦੇ ਵਿੱਚ ਨਰਿੰਦਰ ਮੋਦੀ ਹੋਰੀ ਮੀਟ ਦੇ ਖਿਲਾਫ ਬਹੁਤ ਭਾਵਕ ਭਾਸ਼ਣ ਜਿਹੜੇ ਉਹ ਦਿੰਦੇ ਹੁੰਦੇ ਸਨ, ਪਰ ਹਕੀਕਤ ਅੱਜ ਦੀ ਜਿਹੜੀ ਹੈ ਜੀ ਉਹ ਇਹ ਆ ਕਿ ਮੌਜੂਦਾ ਸਰਕਾਰ ਦੇ ਵਿੱਚ ਮੀਟ ਬਰਾਮਦ 17,000 ਟਨ ਵਧਿਆ। ਇੱਕ ਜਿਹੜੀ ਵੈਬਸਾਈਟ ਹੈ ਦੀ ਵਾਇਰ, ਉਹਦੇ ਮੁਤਾਬਕ ਸਰਕਾਰ ਨੇ ਸੰਸਦ ਦੇ ਵਿੱਚ ਜਾਣਕਾਰੀ ਦਿੱਤੀ ਹੈ ਕਿ ਭਾਰਤ ਦਾ ਮੀਟ ਬਰਾਮਦ ਸਾਲ 16-17 ਦੇ ਵਿੱਚ ਵੱਧ ਕੇ 13.53 ਲੱਖ ਟਨ ਹੋ ਗਿਆ, ਜਿਹੜਾ ਕਿ ਪਿਛਲੇ ਸਾਲ ਦੀ ਸਮਾਨ ਦੇ ਮੁਕਾਬਲੇ 13.36 ਲੱਖ ਟਨ ਸੀ। ਮੁੱਲ ਦੇ ਹਿਸਾਬ ਦੇ ਨਾਲ ਪਿਛਲੇ ਵਿੱਤੀ ਸਾਲ ਦੇ ਵਿੱਚ ਦਰਾਮਦ ਘਟ ਕੇ 27,184 ਕਰੋੜ ਰੁਪਏ ਦਾ ਜਿਹੜਾ ਜੀ ਉਹ ਰਹਿ ਗਿਆ। ਮੀਟ ਦਾ ਕਾਰੋਬਾਰ ਜਿਹੜਾ ਜੀ ਉਹ ਕਿਸ ਜਗ੍ਹਾ ਦੇ ਉੱਤੇ ਚਲੇ ਗਿਆ, ਜਿਹੜੀ ਜੋ ਕੁਝ ਰਾਜਾਂ ਦੇ ਵਿੱਚ ਹੋ ਰਿਹਾ ਜੀ ਉਹ ਸਾਰਿਆਂ ਦੇ ਸਾਹਮਣੇ ਹੈ। ਸੋ ਅਸਲ ਤਸਵੀਰ ਵੀ ਲੋਕਾਂ ਦੇ ਜਿਹੜੇ ਆ ਜੀ ਉਹ ਸਾਹਮਣੇ ਆ। ਕਿਸੇ ਨੂੰ ਵੈਸੇ ਇਹਨਾਂ ਅੰਕੜਿਆਂ ਦੇ ਉੱਤੇ ਕੋਈ ਸ਼ੱਕ ਸ਼ੁਬਾ ਹੋਵੇ, ਦ ਵਾਇਰ ਇਹ ਜਿਹੜੀ ਸਾਈਟ ਹੈ ਜੀ ਇੱਕ, ਉਹਦੇ ਉੱਤੇ ਇਹ ਸਾਰੇ ਅੰਕੜੇ ਜਿਹੜੇ ਪਏ ਆ ਕਿ ਪਿਛਲੇ ਸਾਲਾਂ ਦੇ ਵਿੱਚ ਮੀਟ ਕਿੰਨਾ ਇੱਥੋਂ ਜਾਂਦਾ ਸੀਗਾ, ਅੱਜ ਮੀਟ ਦਾ ਕਾਰੋਬਾਰ ਜਿਹੜਾ ਜੀ ਉਹ ਕਿੱਥੇ ਖੜਾ। ਬਿਲਕੁਲ ਜੀ, ਤਾਂ ਉਹਦੇ ਓਨਰ ਕੌਣ ਆ ਇਹ ਵੀ ਬਹੁਤ ਜ਼ਰੂਰ ਦੇਖਣ ਵਾਲੀ ਗੱਲ ਹੈ। ਜਿਹੜੇ ਰਾਖੇ ਆ ਉਹੀ ਉਹਨਾਂ ਦੇ ਵਾਸਤੇ। ਤੇ ਅੱਗੇ ਆਪਾਂ GST ਦੇ ਮਸਲੇ ਦੀ ਗੱਲ ਕਰੀਏ, ਬੜਾ ਭਖਿਆ ਹੋਇਆ, ਤੇ ਇਸ ਮੁੱਦੇ ਤੇ SGPC ਨੇ ਚਿੱਠੀਆਂ ਵੀ ਲਿਖੀਆਂ ਪਰ ਉਹਨਾਂ ਨੂੰ ਕੋਈ ਹੰਗਾਰਾ ਨਹੀਂ ਮਿਲਿਆ। ਬਿਲਕੁਲ ਜੀ, ਕੋਈ ਬਹੁਤਾ ਹੁੰਗਾਰਾ ਜਿਹੜਾ ਜੀ ਉਹ ਮਿਲਿਆ ਨੀਗਾ। ਐਕਚੁਅਲੀ ਇਹਦੀ ਜੇ ਦੇਖਿਆ ਜਾਵੇ ਪਰਤਾਂ ਇਹਦੀਆਂ ਫਰੋਲਣੀਆਂ ਚਾਹੀਦੀਆਂ ਨੇ। GST ਇਹ ਤਾਂ ਹੈ ਨੀਗਾ ਜੀ ਕਿ 1 ਜੁਲਾਈ ਤੋਂ ਲਾਗੂ ਹੋਈ ਆ ਤੇ ਕੋਈ 10-15 ਜੂਨ ਨੂੰ ਸਰਕਾਰ ਨੇ ਫੈਸਲਾ ਲੈ ਲਿਆ ਹੋਵੇ ਲਓ ਜੀ 1 ਤਰੀਕ ਤੋਂ GST ਆ ਰਹੀ ਆ। ਇਹਦੀਆਂ ਬਕਾਇਦਾ ਤੌਰ ਦੇ ਉੱਤੇ ਕਮੇਟੀਆਂ ਬਣੀਆਂ, ਬਕਾਇਦਾ ਤੌਰ ਦੇ ਉੱਤੇ ਮੀਟਿੰਗਾਂ 3 ਸਾਲ ਤੋਂ ਜਿਹੜਾ ਜੀ ਉਹ ਲਗਾਤਾਰ ਚੱਲ ਰਹੀਆਂ ਨੇ। ਇਹਨਾਂ ਕਮੇਟੀਆਂ ਦੇ ਵਿੱਚ ਅਕਾਲੀ ਦਲ ਵਾਲੇ ਵੀ ਹੈਗੇ ਸੀ, ਇਹਨਾਂ ਦੇ ਵਿੱਚ ਉਹਨਾਂ ਦੇ ਜਿਹੜੇ ਮੰਤਰੀ ਵੀ ਹੈਗੇ ਸੀ, ਔਰ ਇਸ ਤੋਂ ਇਲਾਵਾ ਜਿਨ੍ਹਾਂ ਦੇ ਨਾਲ ਸਾਂਝ ਭਿਆੜੀ ਆ ਭਾਰਤੀ ਜਨਤਾ ਪਾਰਟੀ ਵਾਲੇ ਉਹ ਵੀ ਸਾਰੇ ਹੈਗੇ ਸੀਗੇ। ਇਸ ਮਸਲੇ ਦੇ ਉੱਤੇ ਜਿਹੜੀ ਪੰਜਾਬ ਭਾਜਪਾ ਆ ਉਹ ਇਹ ਤਾਂ ਕਹਿੰਦੀ ਆ ਜੀ ਕਿ ਤੁਸੀਂ ਔਰੰਗਜ਼ੇਬ ਨਾ ਕਹੋ ਜਿਹੜੇ ਪ੍ਰਧਾਨ ਮੰਤਰੀ ਨੇ ਉਹਨਾਂ ਨੂੰ, ਪਰ GST ਵਾਲੇ ਮੁੱਦੇ ਦੇ ਉੱਤੇ ਜਿਹੜਾ ਜੀ ਉਹ ਕੁਛ ਨਹੀਂ ਬੋਲ ਰਹੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਗੁਰਦੁਆਰਿਆਂ ਦੇ ਲੰਗਰ ਵਾਸਤੇ ਲੋੜੀਂਦੀ ਰਸਦ ਦੇ ਭਲਾਈ ਕਾਰਜਾਂ ਤੇ GST ਤੋਂ ਛੋਟ ਦੇਣ ਦੀ ਅਪੀਲ ਬਾਰੇ ਕੇਂਦਰ ਤੇ ਸੂਬਾ ਸਰਕਾਰ ਦੇ ਵੱਲੋਂ ਕੋਈ ਹਾਂ ਪੱਖੀ ਹੁੰਗਾਰਾ ਨਾ ਮਿਲਣ ਕਰਕੇ ਕਮੇਟੀ ਨੂੰ ਜਿਹੜੀ ਹੈ ਜੀ ਉਹ ਨਿਰਾਸ਼ਾ ਹੋਈ ਹੈ। ਹੁਣ ਸ਼੍ਰੋਮਣੀ ਕਮੇਟੀ ਦੇ ਵੱਲੋਂ ਲੋਕ ਸਭਾ ਤੇ ਰਾਜ ਸਭਾ ਮੈਂਬਰਾਂ ਨੂੰ ਚਿੱਠੀਆਂ ਭੇਜੀਆਂ ਗਈਆਂ ਨੇ ਤੇ ਛੇਤੀ ਰਾਜਾਂ ਦੇ ਵਿੱਤ ਮੰਤਰੀਆਂ ਨੂੰ ਇਹਦੇ ਸੰਬੰਧੀ ਚਿੱਠੀਆਂ ਭੇਜਣ ਦੀ ਜਿਹੜੀ ਹੈ ਜੀ ਉਹ ਯੋਜਨਾ ਹੈ। ਔਰ ਸ਼੍ਰੋਮਣੀ ਕਮੇਟੀ ਨੇ GST ਨੰਬਰ ਲੈਣ ਦੇ ਮਾਮਲੇ ਦੇ ਵਿੱਚ ਵੀ ਪੈਰ ਪਿੱਛੇ ਜਿਹੜਾ ਜੀ ਉਹ ਖਿੱਚ ਲਿਆ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਇਹ ਕਿਹਾ ਜੀ ਕਿ GST ਤੋਂ ਛੋਟ ਲਈ ਕੇਂਦਰੀ ਵਿੱਤ ਮੰਤਰੀ, GST ਕੌਂਸਲ ਤੇ ਸੂਬਾ ਪੱਧਰ ਦੇ ਮੁੱਖ ਮੰਤਰੀ ਨੂੰ ਚਿੱਠੀਆਂ ਭੇਜੀਆਂ ਗਈਆਂ ਸੀ, ਕੋਈ ਹੁੰਗਾਰਾ ਨਹੀਂ ਮਿਲਿਆ। ਔਰ ਇਸ ਮਾਮਲੇ ਦੇ ਵਿੱਚ ਸ਼੍ਰੋਮਣੀ ਕਮੇਟੀ ਨੇ ਨੰਬਰ ਲੈਣ ਵਾਲੇ ਮਾਮਲੇ ਦੇ ਵਿੱਚ ਵੀ ਪੈਰ ਜਿਹੜਾ ਜੀ ਉਹ ਪਿਛਾਂਹ ਖਿੱਚ ਲਿਆ। ਇਹ ਕਿਹਾ ਗਿਆ ਸ਼੍ਰੋਮਣੀ ਕਮੇਟੀ ਦੇ ਸੂਤਰਾਂ ਦੇ ਵੱਲੋਂ ਕਿ ਨੰਬਰ ਲੈਣ ਲਈ ਕੋਈ ਕਾਰਵਾਈ ਨਹੀਂ ਜਿਹੜੀ ਹੈ ਜੀ ਉਹ ਕੀਤੀ ਜਾ ਰਹੀ। ਔਰ ਇਹ ਕਿਹਾ ਗਿਆ ਜੀ ਕਿ ਜਿਹੜੇ ਇਸ ਗੱਲ ਦੇ ਉੱਤੇ ਜ਼ੋਰ ਦਿੱਤਾ ਗਿਆ ਕਿ ਸਿੱਖ ਸੰਸਥਾ ਨੂੰ ਖਰੀਦੋ ਫਰੋਖਤ ਲਈ ਇਸ ਨੰਬਰ ਦੀ ਲੋੜ ਹੈ। ਹੁਣ ਥੋੜਾ ਜਿਹਾ ਇੱਥੇ ਇਹ ਵੀ ਜਿਹੜਾ ਜੀ ਕਲੈਰੀਫਾਈ ਕਰਨਾ ਜ਼ਰੂਰੀ ਹੈ। ਇਹ ਰੌਲਾ ਬੜਾ ਪਾਇਆ ਜਾ ਰਿਹਾ ਜੀ ਕਿ ਲੰਗਰ ਤੇ GST ਲੱਗ ਗਿਆ। ਲੰਗਰ ਤੇ GST ਨੀਗਾ ਜੀ। ਜਦੋਂ ਪਿਛਲੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਸਰਕਾਰ ਸੀਗੀ ਪਿਛਲੀ ਪੰਜਾਬ ਦੀ, ਉਦੋਂ ਉਹਨਾਂ ਨੇ ਜਿਹੜਾ ਵੈਟ ਲੱਗਦਾ ਜੀ ਸੂਬੇ ਵੱਲੋਂ ਵੈਟ ਲੱਗਦਾ ਸੀਗਾ, ਸੈਂਟਰ ਵੱਲੋਂ ਟੈਕਸ ਨਹੀਂ ਸੀ ਹੈਗਾ ਉਦੋਂ, ਉਹਨਾਂ ਨੇ ਇਸ ਵੈਟ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਛੋਟ ਦੇ ਦਿੱਤੀ ਸੀ। ਹੁਣ ਵੈਟ ਖਤਮ ਹੋ ਗਿਆ, ਜਿੱਥੇ ਜਿੱਥੇ ਵੈਟ ਸੀਗਾ ਉੱਥੇ GST ਆ ਗਈ। GST ਸੈਂਟਰ ਦੇ ਅੰਡਰ ਹੈ ਜੀ। ਜਦੋਂ ਵੈਟ ਖਤਮ ਕੀਤਾ ਗਿਆ ਸੀਗਾ ਉਦੋਂ ਸੈਂਟਰ ਦਾ ਕੋਈ ਹੱਥ ਨਹੀਂ ਸੀਗਾ। ਹੁਣ ਸੈਂਟਰ ਨੇ GST ਜਿਹੜੀ ਹੈ ਜੀ ਉਹ ਲਾਤੀ। ਇਹ GST ਰਸਦ ਦੇ ਉੱਤੇ ਆ। ਤੁਸੀਂ ਘਿਓ ਖਰੀਦਣਾ, ਆਟਾ ਖਰੀਦਣਾ, ਕਣਕ ਤਾਂ ਖੈਰ ਉਦਾਂ ਹੀ ਬਹੁਤ ਉੱਥੇ ਜਿਹੜੀ ਜੋ ਚੜ ਜਾਂਦੀ ਹੈ, ਜੇ ਉਹ ਤੋਂ ਇਲਾਵਾ ਖਰੀਦਣੀ ਪੈਂਦੀ ਹੈ, ਦਾਲਾਂ ਖਰੀਦਣੀ ਆ, ਕੋਈ ਵੀ ਜਿਹੜੀ ਚੀਜ਼ ਖਰੀਦਣੀ ਆ, ਇਹ GST ਉਹਨਾਂ ਦੇ ਉੱਤੇ ਲੱਗੀ ਆ। ਲੰਗਰ ਦੇ ਉੱਤੇ ਜਿਹੜੀ ਹੈ ਜੀ ਉਹ GST ਇਸ ਤਰੀਕੇ ਨਾਲ ਕਿਹਾ ਜਾ ਰਿਹਾ ਕਿ ਜਿਹੜਾ ਜੀ ਪਤਾ ਨਹੀਂ ਜਦੋਂ ਤੁਸੀਂ ਲੰਗਰ ਛਕੋਗੇ ਉਹਦੀ GST ਕੋਈ ਜਿਹੜੀ ਆ ਉਹ ਦੇਣੀ ਪੈਣੀ ਆ। ਰਸਦ ਦੇ ਉੱਤੇ ਇਹ GST ਜਿਹੜੀ ਹੈ ਜੀ ਉਹ ਲੱਗੀ ਆ। ਕੋਈ ਵੀ GST ਜਿੰਨੀ ਵੀ ਤੁਸੀਂ ਦਿੰਦੇ ਹੋ, ਜੇ 12% GST ਆ, 6% ਸੂਬੇ ਦੀ ਆ, 6% ਸੈਂਟਰ ਦੀ ਆ, 2 GST ਦਾ ਬਿੱਲ ਜਿਹੜਾ ਜੀ ਉਹ ਮਿਲਦਾ। ਜੇ 18% ਹੈ, 9% ਸੂਬੇ ਦੀ ਆ, 9% ਜਿਹੜੀ ਆ ਜੀ ਉਹ ਸੈਂਟਰ ਦੀ ਆ। ਤਾਂ ਇਹ ਰਸਦ ਦੇ ਉੱਤੇ GST ਜਿਹੜੀ ਆ ਲੱਗੀ ਆ, ਉਹ ਰਸਦ ਜਿਹਦੇ ਨਾਲ ਲੰਗਰ ਤਿਆਰ ਹੁੰਦਾ। ਠੀਕ ਹੈ ਜੀ। ਤੇ ਅੱਗੇ ਆਪਾਂ ਗੱਲ ਕਰਦੇ ਹਾਂ ਜਿਹੜਾ ਲੰਗਰ ਦਾ ਬਿਆਨ ਦਿੱਤਾ ਸੀਗਾ, ਲੰਗਰ ਦੇ ਬਿਆਨ ਤੋਂ ਵੀ ਬਡੂੰਗਰ ਸਾਹਿਬ ਬਦਲਦੇ ਦਿਖਾਈ ਦਿੰਦੇ ਨੇ।
ਐਕਚੁਅਲੀ ਜੀ ਇੱਥੇ ਪਟਿਆਲੇ ਦੇ ਵਿੱਚ ਹੀ ਸੀਗਾ ਇਹ। ਇੱਥੇ ਗੁਰਦੁਆਰਾ ਮੋਤੀ ਬਾਗ ਹੈ, ਉੱਥੇ ਬਡੂੰਗਰ ਸਾਹਿਬ ਇੱਕ ਸਮਾਗਮ ਦੇ ਵਿੱਚ ਸੀ ਜੀ। ਸਾਰੇ ਪੱਤਰਕਾਰ ਉੱਥੇ ਹੈਗੇ ਸੀਗੇ ਜੀ, ਔਰ ਉੱਥੇ ਉਹਨਾਂ ਨੇ ਬੋਲਦਿਆਂ ਹੋਇਆਂ ਇਹ ਗੱਲ ਜਿਹੜੀ ਹੈ ਜੀ ਸਟੇਜ ਤੋਂ ਆਖੀ ਆ ਗੁਰਦੁਆਰਾ ਸਾਹਿਬ ਦੇ ਵਿੱਚ, ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ। ਉਹਨਾਂ ਨੇ ਇਹ ਗੱਲ ਆਖੀ ਕਿ ਜੇ GST ਜਿਹੜੀ ਆ ਉਹ ਸੈਂਟਰ ਦੀ ਸਰਕਾਰ ਨੇ ਨਾ ਲਾਹੀ ਜੀ, ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਹਦੇ 'ਚ ਛੋਟ ਨਾ ਦਿੱਤੀ, ਤਾਂ ਅਸੀਂ ਇਸ ਗੱਲ ਦੇ ਉੱਤੇ ਵਿਚਾਰ ਕਰਾਂਗੇ ਵੀ 24 ਘੰਟੇ ਲੰਗਰ ਚੱਲਦਾ ਵੀ ਰੱਖਣਾ ਜਾਂ ਨਹੀਂ। ਇਹਨੂੰ ਲੈ ਕੇ ਜਿਹੜਾ ਸੀਗਾ ਜੀ ਇੱਥੇ ਸੋਸ਼ਲ ਮੀਡੀਆ ਦੇ ਉੱਤੇ ਵੀ ਜਿਹੜਾ ਜੀ ਕਾਫੀ ਕੁਝ ਜਿਹੜਾ ਚੱਲ ਪਿਆ, ਕਿਉਂਕਿ ਉੱਥੇ ਪੱਤਰਕਾਰਾਂ ਦੇ ਨਾਲ ਮੈਂ ਵੀ ਹੈ ਸੀਗਾ ਜੀ। ਉਦੋਂ ਇਹ ਗੱਲ ਜਿਹੜੀ ਫੇਸਬੁੱਕ ਦੇ ਉੱਤੇ ਚੁੱਕੀ ਤੇ ਜਿਹੜੀ ਇੱਥੋਂ ਦੀ ਇੱਕ ਨੈਸ਼ਨਲ ਅਖਬਾਰ ਹੈ ਭਾਸਕਰ, ਉਹਨੇ ਮੁੱਖ ਪੰਨੇ ਦੇ ਉੱਤੇ ਛਾਪੀ, ਇੱਕੋ ਅਖਬਾਰ ਨੇ ਜਿਹੜੀ ਉਹ ਛਾਪੀ ਬਡੂੰਗਰ ਸਾਹਿਬ ਦਾ ਬਿਆਨ। ਜਦੋਂ ਇਹ ਬਿਆਨ ਜਿਹੜਾ ਜੀ ਆ ਗਿਆ ਤੇ ਉਹਦੇ ਉੱਤੇ ਫਿਰ ਜਿਹੜੀ ਹੈ ਜੀ ਉਹ ਥਾਂ ਥਾਂ ਦੇ ਉੱਤੇ ਇਹਦੀ ਵਿਰੋਧਤਾ ਹੋਣੀ ਸ਼ੁਰੂ ਹੋ ਗਈ। ਵਿਰੋਧਤਾ ਇੰਨੀ ਜਿਹੜੀ ਹੋ ਗਈ ਕਿ ਕੱਲ ਅੰਮ੍ਰਿਤਸਰ ਦੇ ਵਿੱਚ ਕੁਛ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਨੇ, ਉਹਨਾਂ ਨੇ ਇੱਕ ਮੀਟਿੰਗ ਕੀਤੀ ਇੱਥੇ ਗੁਰੂ ਅਰਜਨ ਦੇਵ ਨਿਵਾਸ ਦੇ ਕਮਰਾ ਨੰਬਰ 60 ਦੇ ਵਿੱਚ। ਇਹਦੇ ਵਿੱਚ ਜਿਹੜੇ ਜੀ ਅੱਧੀ ਦਰਜਨ ਤੋਂ ਉੱਪਰ ਜਿਹੜੇ ਉਹ ਮੈਂਬਰ ਮੌਜੂਦ ਸਨ। ਭਾਈ ਰਾਮ ਸਿੰਘ, ਅਮਰਜੀਤ ਸਿੰਘ ਭਲਾਈਪੁਰ, ਬਲਵਿੰਦਰ ਸਿੰਘ ਵਈਪੁਰੀ, ਅਮਰਜੀਤ ਸਿੰਘ ਬੰਡਾਲਾ, ਅਮਰੀਕ ਸਿੰਘ ਵਿਛੋਆ, ਮੰਗਵਿੰਦਰ ਸਿੰਘ ਖਾਪਖੜ ਖੇੜੀ, ਭਗਵੰਤ ਸਿੰਘ ਸਿਆਲਕਾ, ਸੁਰਜੀਤ ਸਿੰਘ ਭਿੱਟੇਵੱਡ, ਇਹਨਾਂ ਸਾਰਿਆਂ ਨੇ ਇਹ ਗੱਲ ਕਹੀ ਕਿ ਉਹ ਕਿਰਪਾਲ ਸਿੰਘ ਬਡੂੰਗਰ ਹੋਰਾਂ ਦੇ ਇਸ ਬਿਆਨ ਦੀ ਵਿਰੋਧਤਾ ਕਰਦੇ ਨੇ। ਉਹਨਾਂ ਨੇ ਵੀ ਇਹੀ ਗੱਲ ਆਖੀ ਕਿ ਜਿਹੜਾ ਲੰਗਰ ਹੈ ਉਹ ਨਾ ਤਾਂ ਸ਼੍ਰੋਮਣੀ ਕਮੇਟੀ ਦਾ, ਨਾ ਉਹ ਕਿਸੇ ਪ੍ਰਧਾਨ ਦਾ, ਇਹ ਲੰਗਰ ਸੰਗਤ ਦਾ ਦੁਨੀਆ ਭਰ ਦੇ ਵਿੱਚ ਚੱਲ ਰਿਹਾ। ਕੋਈ ਸਿਰਫ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਡਰ ਜਿਹੜੇ ਗੁਰਦੁਆਰੇ ਨੇ ਉਹਨਾਂ ਦੇ ਵਿੱਚ ਨਹੀਂ ਚੱਲ ਰਿਹਾ, ਬਲਕਿ ਵਿਸ਼ਵ ਭਰ ਦੇ ਵਿੱਚ, ਉਹ ਚਾਹੇ UK ਹੋਵੇ, USA ਹੋਵੇ, ਕੈਨੇਡਾ ਹੋਵੇ, ਉੱਥੇ ਵੀ ਫ੍ਰੀ ਕਿਚਨ ਦੇ ਨਾਂ ਦੇ ਉੱਤੇ ਇਹ ਫੇਮਸ ਇੱਕ ਵਰਡ ਹੈ। ਔਰ ਦੁਨੀਆ ਭਰ ਦੇ ਵਿੱਚ ਬੈਠੀ ਜਿਹੜੀ ਸਿੱਖ ਸੰਗਤ ਆ ਉਹ ਇਸ ਲੰਗਰ ਨੂੰ ਚਲਾਉਂਦੀ ਆ। ਜਦੋਂ ਰੌਲਾ ਪੈ ਗਿਆ ਤੇ ਕਿਰਪਾਲ ਸਿੰਘ ਬਡੂੰਗਰ ਹੋਰੀ ਜਿਹੜਾ ਜੀ ਆਪਣੇ ਬਿਆਨ ਤੋਂ ਪਲਟ ਗਏ, ਔਰ ਉਹਨਾਂ ਨੇ ਇਹ ਗੱਲ ਕਹੀ ਕਿ ਜਿਹੜਾ ਉਹਨਾਂ ਨੇ ਬਿਆਨ ਦਿੱਤਾ ਸੀ ਉਹਨਾਂ ਦਾ ਬਿਆਨ ਤਾਂ ਤੋੜ ਮਰੋੜ ਕੇ ਜਿਹੜਾ ਜੀ ਉਹ ਪੇਸ਼ ਕੀਤਾ ਗਿਆ। ਉਹਨਾਂ ਨੇ ਕਿਹਾ ਕਿ ਜਿਹੜੀ ਖਾਲਸਾ ਪੰਥ ਬਹੁਤ ਵੱਡੀ ਜਮਾਤ ਹੈ, ਚਾਹੇ GST ਲੱਗ ਵੀ ਗਈ ਆ, ਲੰਗਰ ਦੇ ਉੱਤੇ ਇਹਦਾ ਕੋਈ ਅਸਰ ਜਿਹੜਾ ਜੀ ਅਸੀਂ ਨਹੀਂ ਹੋਣ ਦੇਵਾਂਗੇ। ਸਿਆਣੇ ਕਹਿੰਦੇ ਆ ਪਹਿਲਾਂ ਤੋਲੋ ਫੇਰ ਬੋਲੋ, ਇਹ ਪਹਿਲਾਂ ਬੋਲ ਦਿੰਦੇ ਆ ਫਿਰ ਤੋਲਦੇ ਫਿਰਦੇ ਆ ਜੀ। ਤੇ ਜੀ ਅੱਗੇ ਆਪਾਂ ਬਹੁ ਕਰੋੜੀ ਜਿਹੜਾ ਘਟਾਲਾ ਉਸ ਦੀ ਗੱਲ ਕਰਦੇ ਹਾਂ। ਘਟਾਲਾ ਨਹੀਂ ਘਟਾਲੀ ਆ, ਪਰ ਉਹਨਾਂ ਦੀ ਜਾਂਚ ਦੇ ਲਈ ਸਿੰਚਾਈ ਵਿਭਾਗ ਅੜਿੱਕਾ ਬਣ ਰਿਹਾ। ਬਿਲਕੁਲ ਜੀ। ਐਕਚੁਅਲੀ ਜਦੋਂ ਇਹ ਸਰਕਾਰ ਬਣੀ ਹੈ ਜੀ, ਬਣਦਿਆਂ ਸਾਰ ਜਿਹੜਾ ਪਹਿਲੇ ਘੁਟਾਲੇ ਦਾ ਚਰਚਾ ਹੋਇਆ ਸੀਗਾ ਉਹ ਸਿੰਚਾਈ ਵਿਭਾਗ ਦਾ ਘੁਟਾਲਾ ਹੀ ਜਿਹੜਾ ਸੀਗਾ, ਕਿਉਂਕਿ ਨਹਿਰਾਂ ਦੀ ਰਿਪੇਅਰ ਦੇ ਨਾਂ ਦੇ ਉੱਤੇ ਤੇ ਜਿਹੜੀ ਬੂਟੀ ਆਉਂਦੀ ਆ ਉਹਨੂੰ ਸਾਫ਼ ਕਰਨ ਦੇ ਨਾਂ ਦੇ ਉੱਤੇ ਕਰੋੜਾਂ ਰੁਪਈਆ ਜਿਹੜਾ ਜੀ ਉਹ ਹਰ ਸਾਲ ਖਾਧਾ ਜਾਂਦਾ। ਪੰਜਾਬ ਦੇ ਸਿੰਚਾਈ ਵਿਭਾਗ ਦੇ ਨਾਲ ਸੰਬੰਧਿਤ ਇੰਜੀਨੀਅਰਾਂ ਦੇ ਵੱਲੋਂ ਖੜੇ ਕੀਤੇ ਅੜਿੱਕਿਆਂ ਕਰਕੇ ਵਿਜੀਲੈਂਸ ਬਿਊਰੋ ਦੇ ਵੱਲੋਂ 500 ਕਰੋੜ ਰੁਪਏ ਤੋਂ ਵੱਧ ਦੇ ਘਪਲਿਆਂ ਦੀ ਜਾਂਚ ਸ਼ੁਰੂ ਨਹੀਂ ਹੋ ਸਕੀ ਜੀ। ਅਕਾਲੀ ਭਾਜਪਾ ਸਰਕਾਰ ਦੇ ਸਮੇਂ ਨਹਿਰਾਂ ਤੇ ਡਰੇਨਾਂ ਦੇ ਕੰਮਾਂ ਦੀਆਂ ਫਾਈਲਾਂ ਵਿਜੀਲੈਂਸ ਬਿਊਰੋ ਦੇ ਅਧਿਕਾਰੀਆਂ ਦੇ ਵੱਲੋਂ ਮੰਗੀਆਂ ਜਾ ਰਹੀਆਂ ਨੇ, ਪਰ ਇੰਜੀਨੀਅਰਾਂ ਦੇ ਵੱਲੋਂ ਫਾਈਲਾਂ ਦੇਣ ਤੋਂ ਆਨਾਕਾਨੀ ਕੀਤੀ ਜਾ ਰਹੀ ਹੈ। ਮੰਨਿਆ ਜਾ ਰਿਹਾ ਕਿ ਬਹੁ ਕਰੋੜੀ ਘੁਟਾਲੇ ਵਿੱਚ ਇੰਜੀਨੀਅਰਾਂ ਸਣੇ ਇੱਕ ਸੀਨੀਅਰ IAS ਅਧਿਕਾਰੀ, 3 ਠੇਕੇਦਾਰਾਂ ਦੀ ਸਿੱਧੀ ਸ਼ਮੂਲੀਅਤ ਹੈ। ਇੰਜੀਨੀਅਰਾਂ ਦੇ ਵੱਲੋਂ ਵਿਜੀਲੈਂਸ ਦੇ ਵਿਰੁੱਧ ਸ਼ੁਰੂ ਕੀਤੀ ਹੜਤਾਲ ਨੂੰ ਵੀ ਇਹਨਾਂ ਘਪਲਿਆਂ ਦੇ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ। ਕੈਪਟਨ ਸਰਕਾਰ ਦੇ ਆਉਣ ਤੋਂ ਬਾਅਦ ਨੁਕਰੇ ਲਾਏ IAS ਵੱਲੋਂ ਇੰਜੀਨੀਅਰਾਂ ਤੇ ਫਾਈਲਾਂ ਵਿਜੀਲੈਂਸ ਹਵਾਲੇ ਨਾ ਕਰਨ ਦਾ ਦਬਾਅ ਬਣਾਇਆ ਜਾ ਰਿਹਾ ਹੈ। ਇਸ ਅਧਿਕਾਰੀ ਦਾ ਕਈ ਸਾਲਾਂ ਤੱਕ ਸਿੰਚਾਈ ਵਿਭਾਗ ਤੇ ਦਬਦਬਾ ਰਿਹਾ ਹੈ। ਵਿਜੀਲੈਂਸ ਦੇ ਵੱਲੋਂ ਘਪਲਿਆਂ ਨਾਲ ਸੰਬੰਧਿਤ ਰਿਕਾਰਡ ਹਾਸਲ ਕਰਨ ਲਈ ਪ੍ਰਮੁੱਖ ਸਕੱਤਰ VK ਸਿੰਘ ਤੱਕ ਪਹੁੰਚ ਕੀਤੀ ਗਈ ਹੈ। VK ਸਿੰਘ ਦਾ ਕਹਿਣਾ ਹੈ ਕਿ ਵਿਜੀਲੈਂਸ ਨੂੰ ਲੋੜੀਂਦਾ ਰਿਕਾਰਡ ਛੇਤੀ ਸੌਂਪ ਦਿੱਤਾ ਜਾਊਗਾ। ਵਿਜੀਲੈਂਸ ਬਿਊਰੋ ਨੂੰ ਜਿਹੜੀਆਂ ਗੁਪਤ ਰਿਪੋਰਟਾਂ ਦੇ ਮੁਤਾਬਕ ਅਕਾਲੀ ਭਾਜਪਾ ਸਰਕਾਰ ਸਮੇਂ 500 ਕਰੋੜ ਰੁਪਈਏ ਤੋਂ ਜਿਹੜਾ ਜੀ ਵੱਧ ਤਕਰੀਬਨ ਨਹਿਰੀ ਤੇ ਡਰੇਨਾਂ ਦੀ ਸਫਾਈ ਦੇ ਕੰਮ ਜੇ ਸੀਗੇ, ਜਿਹਦੇ ਵਿੱਚ ਵੱਡੇ ਘਪਲੇ ਜਿਹੜੇ ਉਹ ਹੋਏ ਸੀਗੇ। ਔਰ ਇਹ ਕੰਮ ਜ਼ਿਆਦਾਤਰ ਕੰਢੀ ਖੇਤਰ ਦੀਆਂ ਡਰੇਨਾਂ ਤੇ ਨਹਿਰਾਂ ਦੇ ਨਾਲ ਜਿਹੜਾ ਜੀ ਉਹ ਸੰਬੰਧਿਤ ਮੰਨੇ ਜਾਂਦੇ ਨੇ। ਜੇ VK ਸਿੰਘ ਹੋਰਾਂ ਦੀ ਗੱਲ ਮੰਨੀਏ ਤਾਂ ਜਦੋਂ ਇਹ ਫਾਈਲਾਂ ਆ ਜਾਂਦੀਆਂ ਨੇ, ਇਹ ਕਿਹਾ 500 ਕਰੋੜ ਦਾ ਜਾ ਰਿਹਾ, ਪਰ 500 ਕਰੋੜ ਤੋਂ ਉੱਪਰ ਦਾ ਇਹ ਘਪਲਾ ਹੈ ਜੀ। ਹਾਂਜੀ, ਤੇ ਅੱਗੇ ਆਪਾਂ ਅਖੀਰ ਦੇ ਵਿੱਚ ਸਵਾਲ ਹੈ ਜਿਹੜਾ ਭਾਜਪਾ ਦੇ ਖਾਤਮੇ ਲਈ ਮਮਤਾ ਬੈਨਰਜੀ ਅੰਦੋਲਨ ਸ਼ੁਰੂ ਕਰਨ ਲੱਗੇ। ਜੀ ਪੱਛਮੀ ਬੰਗਾਲ ਦੇ ਮੁੱਖ ਮੰਤਰੀ ਮਮਤਾ ਬੈਨਰਜੀ ਹੋਰੀ ਜਿਹੜਾ ਜੀ ਉਹ ਆਏ ਨੇ ਜੀ। ਬਹੁਤ ਵੱਡੀ ਇੱਕ
ਰੈਲੀ ਜਿਹੜੀ ਆ ਉਹਨਾਂ ਨੇ ਕੀਤੀ ਆ ਪੱਛਮੀ ਬੰਗਾਲ ਦੇ ਵਿੱਚ। ਔਰ ਉਹਨਾਂ ਨੇ ਇਹ ਕਿਹਾ ਜੀ ਕਿ ਦੇਸ਼ ਦੇ ਹਾਲਾਤ ਇਸ ਵੇਲੇ ਐਮਰਜੈਂਸੀ ਤੋਂ ਵੀ ਜ਼ਿਆਦਾ ਨੇ। ਭਾਜਪਾ ਭਾਰਤ ਛੱਡੋ ਅੰਦੋਲਨ ਉਹਨਾਂ ਨੇ ਸ਼ੁਰੂ ਕਰਨ ਦਾ ਜਿਹੜਾ ਜੀ ਐਲਾਨ ਕੀਤਾ। ਇਹ ਅੰਦੋਲਨ ਜਿਹੜਾ ਜੀ 9 ਅਗਸਤ ਤੋਂ ਸ਼ੁਰੂ ਕੀਤਾ ਜਾਊਗਾ। 8 ਅਗਸਤ ਤੋਂ ਮਹਾਤਮਾ ਗਾਂਧੀ ਨੇ ਅੰਗਰੇਜ਼ੋ ਭਾਰਤ ਛੱਡੋ ਅੰਦੋਲਨ ਸ਼ੁਰੂ ਕੀਤਾ ਸੀਗਾ। ਮਮਤਾ ਬੈਨਰਜੀ ਨੇ ਇਹ ਕਿਹਾ ਕਿ ਉਹ ਭਾਰਤੀ ਜਨਤਾ ਪਾਰਟੀ ਦੇ ਖਿਲਾਫ ਕਿਸੇ ਵੀ ਪਾਰਟੀ ਦੇ ਨਾਲ ਜਾਣ ਲਈ ਤਿਆਰ ਨੇ। ਸ਼ੁੱਕਰਵਾਰ ਨੂੰ ਇੱਕ ਉਹਨਾਂ ਨੇ ਬਹੁਤ ਵੱਡੀ ਰੈਲੀ ਕੀਤੀ। ਇਹ ਕਿਹਾ ਜੀ ਕਿ ਦੇਸ਼ ਦੇ ਵਿੱਚ ਅੰਮ੍ਰਿਤ ਸੈਨ ਵਰਗੇ ਲੋਕ ਵੀ ਸੁਰੱਖਿਅਤ ਨਹੀਂ। ਉਹਨਾਂ ਨੇ ਕਿਹਾ ਕਿ 9 ਤੋਂ 30 ਅਗਸਤ ਤੱਕ ਭਾਜਪਾ ਭਾਰਤ ਛੱਡੋ ਅੰਦੋਲਨ ਜਿਹੜਾ ਜੀ ਉਹ ਸ਼ੁਰੂ ਕਰਨ ਜਾ ਰਹੇ ਨੇ। ਮਮਤਾ ਬੈਨਰਜੀ ਹੋਰਾਂ ਨੇ ਕਿਹਾ ਕਿ ਗਊ ਰੱਖਿਆ ਦੇ ਨਾਂ ਦੇ ਉੱਤੇ ਲੋਕ ਗਊ ਜਿਹੜੇ ਗੋ ਰਾਖਸ਼ ਬਣ ਗਏ ਆ। ਉਹਨਾਂ ਨੇ ਕਿਹਾ ਕਿ ਉਹ ਫੈਸਲਾ ਕਰ ਰਹੇ ਆ ਕਿ ਕੀ ਖਾਣਾ ਚਾਹੀਦਾ, ਕੀ ਪਾਉਣਾ ਚਾਹੀਦਾ। ਉਹਨਾਂ ਨੇ ਕਿਹਾ ਕਿ ਸੰਪਰਦਾਇਕ ਹਿੰਸਾ ਨੂੰ ਲੈ ਕੇ ਸੀਐਮ ਨੇ ਕਿਹਾ ਕਿ ਕੁਝ ਬਾਹਰੀ ਲੋਕ ਨੇ ਜਿਹੜੇ ਇੱਥੇ ਆ ਕੇ ਗੜਬੜੀ ਜਿਹੜੀ ਆ ਉਹ ਕਰ ਰਹੇ ਨੇ। ਮਮਤਾ ਬੈਨਰਜੀ ਨੇ ਇਸ ਬਹੁਤ ਵੱਡੇ ਇੱਕ ਇਕੱਠ ਦੇ ਵਿੱਚ ਇਹ ਗੱਲ ਕਹੀ ਜੀ ਕਿ ਸੋਨੀਆ, ਨਵੀਨ, ਅਰਵਿੰਦ ਕੇਜਰੀਵਾਲ, ਲਾਲੂ ਪ੍ਰਸਾਦ, ਨਿਤਿਸ਼ ਕੁਮਾਰ, ਉਮਰ ਅਬਦੁੱਲਾ ਜਾਂ ਫਿਰ ਇੱਦਾਂ ਦਾ ਕੋਈ ਵੀ ਵਿਅਕਤੀ ਜਿਹੜਾ ਬੀਜੇਪੀ ਦੇ ਖਿਲਾਫ ਖੜਾ ਅਸੀਂ ਉਹਦੇ ਨਾਲ ਹੈ। 2019 ਦੇ ਵਿੱਚ ਬੀਜੇਪੀ ਨੂੰ ਅਸੀਂ ਹਰਾਵਾਂਗੇ। ਉਹਨਾਂ ਨੇ ਕਿਹਾ ਕਿ ਜਿਨ੍ਹਾਂ ਨੂੰ ਲੱਗਦਾ ਹੈ ਕਿ 19 ਦਾ ਚੋਣ ਉਹਨਾਂ ਦੀ ਜੇਬ ਦੇ ਵਿੱਚ ਹੈ, ਉਹ ਇਹ ਸਮਝ ਲੈਣ ਕਿ ਉਹਨਾਂ ਦੀ ਜੇਬ ਦੇ ਵਿੱਚ ਛੇਦ ਹੋ ਚੁੱਕਿਆ ਹੋਇਆ। ਔਰ ਉਹਨਾਂ ਨੇ ਕੇਂਦਰ ਦੀ ਵਿਦੇਸ਼ ਨੀਤੀ ਦੇ ਉੱਤੇ ਵੀ ਵੱਡੇ ਸਵਾਲ ਖੜੇ ਕੀਤੇ। ਕਿਹਾ ਕਿ ਮੁਲਕ ਦੇ ਰਿਸ਼ਤੇ ਨੇਪਾਲ, ਬੰਗਲਾਦੇਸ਼ ਤੇ ਭੂਟਾਨ ਦੇ ਨਾਲ ਖਰਾਬ ਹੈ। ਤ੍ਰਿਣਮੂਲ ਦੇਸ਼ ਦੀ ਜਿਹੜੀ ਆ ਜੀ ਉਹ ਰਾਖੀ ਕਰੂਗੀ। ਹੁਣ ਸਵਾਲ ਇਹ ਆ ਕਿ ਜਿਹੜੇ ਮਮਤਾ ਬੈਨਰਜੀ ਨੇ ਉਹਨਾਂ ਨੇ ਵਿਰੋਧੀ ਧਿਰਾਂ ਦੇ ਪਾਲੇ ਦੇ ਵਿੱਚ ਜਿਹੜੀ ਆ ਜੀ ਉਹ ਗੇਂਦ ਸੁੱਟ ਦਿੱਤੀ ਆ ਕਿ ਉਹ ਉਹਨਾਂ ਨੂੰ ਇਸ ਮੁੱਦੇ ਦੇ ਉੱਤੇ ਕਿੰਨਾ ਸਹਿਯੋਗ ਦਿੰਦੇ ਨੇ ਜਿਹੜਾ ਅੰਦੋਲਨ ਉਹ ਸ਼ੁਰੂ ਕਰਨ ਜਾ ਰਹੇ ਨੇ। ਦੇਖੋ ਜੀ ਆਉਣ ਵਾਲੇ ਟਾਈਮ ਦੇ ਵਿੱਚ ਕੀ ਹੁੰਦਾ। ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਬੰਨੂ ਜੀ ਜੋ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਹੀ ਸਮਾਪਤ ਹੈ। ਅਗਲੇ ਬੁਲਟਨ ਤੱਕ ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।